ਕਾਫੀ ਰਿਲੇਟਡ ਆ। ਅੱਜ ਫਰੇਟ ਵੇਵਸ ਨੇ ਮੇਨ ਆਰਟੀਕਲ ਛਾਪਿਆ ਵੀ ਟਰੱਕਿੰਗ ਬ੍ਰੇਸਿਸ ਫॉर ਇਮੀਗ੍ਰੇਸ਼ਨ ਕਰੈਕਡਾਊਨ। ਜੀ ਰਮਨ ਜੀ। ਬਿਲਕੁਲ ਜੀ, ਬਿਲਕੁਲ ਇਸ ਆਰਟੀਕਲ ਦੇ ਵਿੱਚ ਡੀਟੇਲਡ ਗੱਲਾਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਜਿਹੜੇ ਟਰੱਕਰਸ ਹੈਗੇ ਉਹਨਾਂ ਨੂੰ ਇਹ ਇਫੈਕਟ ਕਰ ਸਕਦਾ ਹੈਗਾ, ਔਰ ਖਾਸ ਕਰਕੇ ਜਿਹੜੇ ਟਰੱਕਰਸ ਕੈਨੇਡਾ US ਬਾਰਡਰ ਕ੍ਰਾਸਿੰਗ ਕਰਦੇ ਆ ਜਾਂ ਮੈਕਸੀਕੋ US ਬਾਰਡਰ ਕ੍ਰਾਸਿੰਗ ਕਰਦੇ ਹੈਗੇ, ਉਹਨਾਂ ਦੇ ਲਈ ਇਹ ਕਾਫੀ ਸਿਰਦਰਦ ਬਣ ਸਕਦਾ ਹੈਗਾ। ਜਿਹੜੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਇਸ ਆਰਟੀਕਲ ਦੇ ਵਿੱਚ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜੀਆਂ ਕੰਪਨੀਜ਼ ਓਨਰ ਆਪਰੇਟਰ ਹਾਇਰ ਕਰਦੀਆਂ ਹੈਗੀਆਂ ਔਰ ਬਾਰਡਰ ਕ੍ਰਾਸਿੰਗ ਕਰਦੀਆਂ ਹੈਗੀਆਂ, ਉਹਨਾਂ ਦੇ ਕੋਲੋਂ ਡੀਟੇਲਸ ਲਈ ਜਾ ਸਕਦੀ ਹੈਗੀ ਆ, ਉਹਨਾਂ ਦੇ EMPLOYEES ਦੀ, ਉਹਨਾਂ ਦੇ ਓਨਰ ਆਪਰੇਟਰਸ ਦੀ। ਜਿਹੜੇ ਕਾਗਜ਼ ਪੱਤਰ ਹੈਗੇ ਆ ਤੁਹਾਡੇ, ਜੇ ਤੁਹਾਡੇ ਕੋਲ ਵੀਜ਼ਾ ਹੈਗਾ, ਗ੍ਰੀਨ ਕਾਰਡ ਹੈਗਾ, ਤੁਹਾਡੇ ਕੋਲ ਕੋਈ ਵੀ ਪੇਪਰਵਰਕ ਹੈਗਾ, ਸੋ ਮੇਕ ਸ਼ੋਰ ਦੈਟ ਯੂ ਹੈਵ ਇਟ ਔਨ ਹੈਂਡ। ਉਹ ਔਨ ਹੈਂਡ ਤੁਹਾਡਾ ਚਾਹੀਦਾ ਹਮੇਸ਼ਾ ਤੁਹਾਡੇ ਕੋਲ, ਤਾਂ ਕਿ ਤੁਸੀਂ ਉਹ ਪ੍ਰੋਵਾਈਡ ਕਰ ਸਕੋ ਹਰ ਇੱਕ ਚੀਜ਼ ਜਿਹੜੀ ਆ। ਜਿੰਨੀਆਂ ਵੀ ਤੁਹਾਡੀਆਂ ਪੇਪਰਵਰਕ, ਦੇਖੋ ਬਹੁਤ ਜਿਹੜੇ ਚੀਜ਼ਾਂ ਹੁੰਦੀਆਂ I-9 ਆ ਜਾਂ ਕਈ ਪੇਪਰਵਰਕ ਹੁੰਦੇ ਆ ਜਿਹੜੇ ਕਿ ਤੁਹਾਨੂੰ ਚਾਹੀਦੇ ਆ। ਔਰ ਹੁਣ ਇਹ ਵੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਹਾਇਰਿੰਗ ਕਰ ਰਹੇ ਹੈਗੇ ਆ, ਜੇ ਤੁਸੀਂ ਹਾਇਰਿੰਗ ਕਰ ਰਹੇ ਆ ਤੇ ਉਹਦੇ ਵਿੱਚ ਤੁਹਾਨੂੰ ਹੁਣ ਇਸ ਤੇ ਸਕਰੂਟਨੀ ਜਿਹੜੀ ਜ਼ਿਆਦਾ ਹੋ ਸਕਦੀ ਹੈ ਤੁਹਾਡੀ, ਕਿ ਤੁਸੀਂ ਕਿਹਨੂੰ ਹਾਇਰ ਕਰ ਰਹੇ ਹੈਗੇ ਆ, ਤੁਸੀਂ ਉਹਦਾ ਜਿਹੜਾ ਆ ਪੇਪਰ ਚੈੱਕ ਕੀਤਾ ਨਹੀਂ ਕੀਤਾ ਹੈਗਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡੈਫੀਨੇਟਲੀ ਪਲੇ 'ਚ ਆ ਗਈਆਂ। 4 ਜਿਹੜੇ ਕਹਿੰਦੇ ਸਪੈਸੀਫਿਕ ਐਗਜ਼ੈਕਟਿਵ ਆਰਡਰ ਜਿਹੜੇ ਟਰੰਪ ਹੁਣਾਂ ਨੇ ਜਾਰੀ ਕੀਤੇ ਆ, ਉਹਦੇ ਨਾਲ ਇਸ ਦੇ ਉੱਤੇ ਜਿਹੜਾ ਕ੍ਰੈਕਡਾਊਨ ਆ ਉਹ ਵੱਧ ਸਕਦਾ ਆ। ਅਮਰੀਕਨ ਫਸਟ ਟ੍ਰੇਡ ਪਾਲਿਸੀ, protecting United Nations from foreign terrorist and other national security and public safety threat, declaring a national emergency at southern border, securing over borders। ਇਹ ਜਿਹੜੇ 4 ਐਗਜ਼ੈਕਟਿਵ ਆਰਡਰ ਰਾਸ਼ਟਰਪਤੀ ਟਰੰਪ ਹੁਣਾਂ ਨੇ ਕੀਤੇ ਆ, ਤੇ ਕਹਿੰਦੇ ਵੀ ਇਸ ਦੇ ਨਾਲ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ICE ਵਾਲਿਆਂ ਨੂੰ ਇੱਕ ਐਨਹਾਂਸਡ ਓਵਰਸਾਈਟ ਮਿਲਦੀ ਆ, ਜਿਹੜੀ ਕਿ ਟਰੱਕਿੰਗ ਨੂੰ ਡਾਇਰੈਕਟਲੀ ਅਫੈਕਟ ਕਰ ਸਕਦੀ ਆ। US ਕੈਨੇਡਾ ਮੈਕਸੀਕੋ ਜਿਹੜਾ ਕ੍ਰਾਸ ਬਾਰਡਰ ਟ੍ਰੇਡ ਹੁੰਦਾ ਆ, ਜਾਂ ਫਰੇਟ ਆਉਂਦਾ ਜਾਂਦਾ ਆ, ਜਾਂ ਲੋਕ ਆਉਂਦੇ ਜਾਂਦੇ ਨੇ, ਤਾਂ ਉਸ ਦੇ ਵਿੱਚ ਕਹਿੰਦੇ ਵੀ ਹੁਣ ਤੁਹਾਨੂੰ ਜ਼ਿਆਦਾ ਸਕਰੂਟਨੀ ਦਾ ਸਾਹਮਣਾ ਜਿਹੜਾ ਕਰਨਾ ਪਊਗਾ। ਜਿੱਦਾਂ ਰਮਨ ਜੀ ਨੇ ਦੱਸਿਆ ਵੀ ਆਪਣਾ ਪੇਪਰ ਵਰਕ, ਬਿੱਲ ਆਫ ਲੀਡਿੰਗ, ਤੁਹਾਡਾ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ, ਉਹ ਸਾਰੀਆਂ ਚੀਜ਼ਾਂ ਅਪ ਟੂ ਡੇਟ ਜਿਹੜਾ ਉਹ ਤੁਸੀਂ ਰੱਖਿਓ। ਉਹ ਮੇਕ ਸ਼ੋਰ ਕਰੋ ਵੀ ਸਾਰਾ ਕੁਛ ਠੀਕ ਹੋਊਗਾ। ਜਿਹੜੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਕੁਛ ਇਮੀਗ੍ਰੇਸ਼ਨ ਅਟਰਨੀਜ਼ ਨੇ, ਉਹ ਕਹਿੰਦੇ ਵੀ ਇੱਕ ਵੱਡਾ ਕੰਸਰਨ ਆ ਇਸ ਟਾਈਮ ਟਰੱਕਿੰਗ ਦੇ ਵਿੱਚ, ਸਪੈਸੀਫਿਕਲੀ ਇਹ ਜਿਹੜੇ ਐਗਜ਼ੈਕਟਿਵ ਆਰਡਰ ਤੇ ਪਾਲਿਸੀਜ਼ ਨੂੰ ਜਿਹੜਾ ਉਹ ਲੈ ਕੇ ਕ੍ਰਾਸ ਬਾਰਡਰ ਟਰੱਕਿੰਗ ਦੇ ਲਈ। ਸੋ ਜਿਹੜਾ ਹੁਣ ਦੇਖੋ ਹਰਜੋਤ ਸਿੰਘ ਜੀ ਤੇ ਰਮਨ ਜੀ, ਜਿਹੜਾ ਹੁਣ ਐਗਜ਼ੈਕਟਿਵ ਆਰਡਰ ਆ ਨਾ ਵੀ US ਨੂੰ ਫੋਰਨ ਟੈਰਰਿਸਟ ਤੇ ਅਦਰ ਨੈਸ਼ਨਲ ਸਿਕਿਉਰਿਟੀ ਸੇਫਟੀ ਥ੍ਰੈਟਸ ਤੋਂ, ਉਹਦੇ ਵਿੱਚ ਡਾਇਰੈਕਟਲੀ ਟਰੰਪ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਵੀ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਆ, ਉਹਨੂੰ ਅਸੀਂ ਅੱਤਵਾਦੀ ਘੋਸ਼ਿਤ ਕਰਨਾ ਆ। ਉਹ ਜਿਹੜੀ ਐਂਟਿਟੀ ਆ, ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ, ਤੇ ਉਹਨਾਂ ਲੋਕਾਂ ਨੂੰ ਜਿਹੜਾ ਉਹ ਅਸੀਂ ਟੈਰਰਿਸਟ ਜਿਹੜਾ ਆ ਉਹ ਗਰਦਾਨਣਾ ਆ। ਸੋ ਇਹਦੇ ਵਿੱਚ ਹੁਣ ਕੋਈ ਹੁਣ ਤੁਸੀਂ ਜਿੱਥੇ ਮਰਜ਼ੀ ਮੂੰਹ ਲਗਾ ਲਓ ਜਾਂ ਜਿੱਥੇ ਮਰਜ਼ੀ ਜਿਹੜੀ ਗੱਲ ਕਰ ਲਓ, ਪਰ ਇਹਦੇ ਵਿੱਚ ਰਿਐਲਿਟੀ ਆ ਵੀ ਕ੍ਰਾਸ ਬਾਰਡਰ ਇੱਦਾਂ ਡਰੱਗ ਸਮਗਲਿੰਗ ਬਹੁਤ ਜ਼ਿਆਦਾ ਹੁੰਦੀ ਆ, ਜਿਨ੍ਹਾਂ ਵਿੱਚ ਟਰੱਕਿੰਗ ਇੱਕ ਬਦਨਾਮ ਜਿਹੜੀ ਚੀਜ਼ ਜਿਹੜੀ ਉਹ ਬਣੀ ਪਈ ਆ। ਤੇ ਅਫਸੋਸ ਦੀ ਗੱਲ ਇਹ ਆ ਵੀ ਉਹਨਾਂ ਵਿੱਚੋਂ ਆਪਣੀ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਇਨਵੋਲਵ ਜਿਹੜੇ ਆ ਉਹ ਹੁੰਦੇ ਨੇ, ਫੜ ਹੁੰਦੇ ਨੇ, ਜਿਹੜੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਦੇਖਦੇ ਹੋਏ ਆਪਾਂ ਨੂੰ ਇਹ ਨਜ਼ਰ ਆਊਗਾ ਵੀ ਕ੍ਰਾਸ ਬਾਰਡਰ ਟ੍ਰੈਫਿਕ ਦੇ ਵਿੱਚ, ਟਰੱਕਿੰਗ ਦੇ ਵਿੱਚ ਖਾਸੀ ਜਿਹੜੀ ਸਖਤੀ ਆ ਉਹ ਦੇਖਣ ਨੂੰ ਮਿਲ ਸਕਦੀ ਆ। ਜੀ ਰਾਜਕਰਨ, ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਆ ਕਿ ਮੈਂ ਬਹੁਤ ਇਹ ਵਰਤੀਰਾ ਦੇਖ ਰਿਹਾ ਹੈਗਾ ਇੱਥੇ ਡਰਾਈਵਰਸ ਦਾ, ਕਿ ਡਰਾਈਵਰਸ ਜਿਹੜੇ ਆ ਇੰਡੀਆ ਦੀ ਤਰਜ਼ ਦੇ ਉੱਤੇ ਤੁਸੀਂ ਆਪਣੇ ਲਾਇਸੈਂਸ ਦੀ ਫੋਟੋ ਕਾਪੀ ਕਰਕੇ ਰੱਖ ਲੈਂਦੇ ਆ, ਜਾਂ ਲਾਇਸੈਂਸ ਦੀ ਫੋਟੋ ਖਿੱਚ ਕੇ ਫੋਨ 'ਚ ਰੱਖ ਲੈਂਦੇ ਆ, ਜਾਂ ਹੋਰ ਪੇਪਰ ਦੀ ਫੋਟੋ ਖਿੱਚ ਲੈਣੇ ਕਾਪੀ ਕਰ। ਇੱਥੇ ਹਰ ਚੀਜ਼ ਤੁਹਾਨੂੰ ਓਰੀਜਨਲ ਤੁਹਾਡੇ ਕੋਲ ਚਾਹੀਦੀ ਆ। ਇਹ ਨਹੀਂ ਕਿ ਤੁਸੀਂ ਹਰ ਚੀਜ਼ ਦੀ ਫੋਟੋ ਕਾਪੀ ਜਿਹੜੀ ਆ ਕਰਕੇ ਕੋਲ ਰੱਖੋ। ਤੁਹਾਨੂੰ ਬੇਸਿਕ ਚੀਜ਼ਾਂ ਜਿਹੜੀਆਂ, ਲਾਇਸੈਂਸ, ਤੁਹਾਡਾ ਮੈਡੀਕਲ ਕਾਰਡ, ਤੁਹਾਡਾ ਜਿਹੜਾ ਵਰਕ ਪਰਮਿਟ ਆ, ਤੁਹਾਡੇ ਹੋਰ ਜਿਹੜੇ ਪੇਪਰ ਹੈਗੇ ਆ, ਯੂ ਨੀਡ ਟੂ ਹੈਵ ਦੋਜ਼ ਹੈਂਡੀ। ਜਦੋਂ ਤੁਸੀਂ ਬਾਹਰ ਟਰੈਵਲ ਕਰਦੇ ਆ, ਡਜ਼ਨਟ ਮੈਟਰ ਤੁਸੀਂ ਸਟੋਰ ਤੋਂ ਗਰੋਸਰੀ ਲੈਣ ਗਏ ਜਾਂ ਕ੍ਰਾਸ ਕੰਟਰੀ ਤੁਸੀਂ ਟਰੱਕ ਤੇ ਗਏ ਆ, ਤੁਹਾਨੂੰ ਇਹ ਚੀਜ਼ਾਂ ਕੈਰੀ ਕਰਨੀਆਂ ਚਾਹੀਦੀਆਂ ਨਾਲ ਆਪਣੇ। ਬਹੁਤ ਬੰਦੇ ਜਿਹੜੇ ਆ ਉਹ ਚੋਰੀ ਹੋਣ ਤੋਂ ਜਾਂ ਗੁੰਮ ਹੋ ਜਾਣ ਦੇ ਡਰ ਤੋਂ ਕਾਪੀ ਕਰਕੇ ਰੱਖ ਲੈਂਦੇ ਆ। ਉਹ ਚੀਜ਼ਾਂ ਜਿਹੜੀਆਂ ਆ ਉਹ ਵਰਥਿਟ ਨਹੀਂ ਹੁੰਦੀਆਂ, ਉਹ ਕੰਮ ਨਹੀਂ ਕਰਦੀਆਂ। ਤੁਹਾਨੂੰ ਜਿਹੜੀਆਂ ਆ ਓਰੀਜਨਲ ਚੀਜ਼ਾਂ ਜਿਹੜੀਆਂ ਆਪਣੇ ਨਾਲ ਲੈ ਕੇ ਚੱਲਣੀਆਂ ਚਾਹੀਦੀਆਂ।
ਔਰ ਜੇ ਤੁਸੀਂ ਕੋਈ ਵੀ ਗਲਤ ਕੰਮ ਨਹੀਂ ਕਰ ਰਹੇ ਹੈਗੇ, ਔਰ ਖਾਸ ਕਰਕੇ ਰਾਜਨ ਇਹਦੇ ਵਿੱਚ ਉਹ ਚੀਜ਼ ਬਹੁਤ ਮਹੱਤਵਪੂਰਨ ਹੈ ਕਿ ਜੇ ਤੁਸੀਂ ਟਰੈਵਲ ਕਰ ਰਹੇ ਹੋ, ਤੁਹਾਡੇ ਨਾਲ ਕੋਈ ਹੋਰ ਟਰੈਵਲ ਕਰ ਰਿਹਾ ਹੈਗਾ, ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੇ ਤੇ ਬਣਦੀ ਆ। ਸੋ ਜਿਹੜੀ ਵੀ ਟਰੱਕਿੰਗ ਕੰਪਨੀ ਹੈਗੀ ਆ, ਉਹਨੂੰ ਹਦਾਇਤ ਹੈਗੀ ਆ ਕਿ ਜੇ ਉਹਨਾਂ ਦਾ ਟਰੱਕ ਬਾਹਰ ਜਾ ਰਿਹਾ ਸਟੇਟ ਤੋਂ ਜਾਂ ਸਟੇਟ ਦੇ ਵਿੱਚ ਵੀ ਆ, ਤੇ ਯੂ ਨੀਡ ਟੂ ਮੇਕ ਸ਼ੋਰ ਕਿ ਉਹਦੇ ਵਿੱਚ ਪ੍ਰੋਪਰਲੀ ਜਿਹੜੇ ਲਾਇਸੈਂਸਡ ਤੇ ਪ੍ਰੋਪਰਲੀ ਵੈਟਡ ਪੀਪਲ ਹੈਗੇ ਜਿਨ੍ਹਾਂ ਨੂੰ ਤੁਸੀਂ ਹਾਇਰ ਕੀਤਾ, ਉਹ ਹੀ ਤੁਹਾਡੀ ਕੈਬ 'ਚ ਹੋਣੇ ਚਾਹੀਦੇ ਆ, ਨਾ ਕਿ ਉਹਦੇ ਫਰੈਂਡਸ, ਫੈਮਿਲੀ ਜਾਂ ਕੋਈ ਹੋਰ ਜਿਹੜਾ ਬੰਦਾ ਉਸ ਕੈਬ 'ਚ ਹੋਵੇ, ਕਿਉਂਕਿ that could be your liability as well। ਹਿਊਮਨ ਟ੍ਰੈਫਿਕਿੰਗ ਦਾ ਸਿੱਧਾ ਹੀ ਮਸਲਾ ਬਣ ਜਾਂਦਾ ਜੀ। ਹੁਣ ਤਾਂ ਤੱਤੇ ਫਿਰਦੇ ਆ, ਹੱਥਾਂ ਨੂੰ ਥੁੱਕ ਲਾ ਕੇ ਤੁਰੇ ਫਿਰਦੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਆਈਸ ਵਾਲੇ ਕਿੱਦਾਂ ਆ, CBP ਵਾਲੇ ਕੇਸ ਲਿਹਾਜ਼ ਦੇ ਵਿੱਚ ਇਸ ਟਾਈਮ ਚੱਲ ਰਹੇ ਆ ਜੀ। ਬਿਲਕੁਲ ਰਾਜਨ, ਆਪਾਂ ਇੱਥੋਂ ਇਸ ਮਸਲੇ ਨੂੰ ਥੋੜਾ ਜਿਹਾ ਇੱਥੇ ਰੋਕ ਕੇ ਨਾ ਆਪਾਂ ਦੂਜੇ ਬੰਨੇ ਗੱਲ ਕਰ ਲਈਏ ਕਿ ਜਿਹੜਾ ਪਿਛਲੇ ਮਹੀਨੇ ਆਪਾਂ ਗੱਲ ਕੀਤੀ ਸੀਗੀ। ਸੋ ਬਿਲਕੁਲ ਇਹਦੇ ਬਾਰੇ ਵੀ ਸਰੋਤਿਓ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਪੰਜਾਬੀ ਰੇਡੀਓ USA ਦੇ ਉੱਤੇ। ਤੁਹਾਡਾ ਕੋਈ ਕੁਐਸਚਨ ਹੈਗਾ ਤੁਸੀਂ ਕਾਲ ਕਰੋ 408 272 5200 4082725200। ਅੱਧਾ ਘੰਟਾ ਸਾਡਾ ਹੋਰ ਪ੍ਰੋਗਰਾਮ ਚੱਲਣਾ। ਜਿਹੜੇ ਸਾਡੇ ਸਰੋਤੇ ਸੁਣ ਰਹੇ ਖਾਸ ਕਰਕੇ ਟਰੱਕਰਸ, ਜੇ ਤੁਸੀਂ ਬਾਰਡਰ ਕ੍ਰਾਸ ਕੀਤਾ ਜਾਂ ਬਾਰਡਰ ਦੇ ਲਾਗੇ ਗਏ ਆ, ਚਾਹੇ ਕੈਨੇਡਾ ਵਾਲੀ ਸਾਈਡ ਤੇ ਚਾਹੇ ਮੈਕਸੀਕੋ ਵਾਲੀ ਸਾਈਡ ਤੇ, ਤੁਹਾਨੂੰ ਇਮੀਗ੍ਰੇਸ਼ਨ ਨੇ ਰੋਕਿਆ ਜਾਂ ID ਚੈੱਕ ਕੀਤੀ ਆ, ਪਰਸਨਲੀ ਹੋਇਆ, ਉਹ ਜ਼ਰੂਰ ਸ਼ੇਅਰ ਕਰ ਲਓ ਤਾਂ ਕਿ ਹੋਰ ਆਪਣੇ ਜਿਹੜੇ ਭੈਣ ਭਰਾ ਉਹਨਾਂ ਨੂੰ ਪਤਾ ਲੱਗ ਜਾਏ। ਤੇ ਦੂਸਰਾ, ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਸੀ, ਜਿਹੜੇ ਕੰਪਨੀਆਂ ਵਾਲੇ ਆ, ਮੇਕ ਸ਼ੋਰ ਕਰੋ ਤੁਹਾਡੇ ਜਿਹੜੇ I-9 ਹੈਗੇ ਆ ਉਹ ਆਡਿਟ ਹੋ ਸਕਦੇ ਆ, ਤੇ ਉਹਨਾਂ ਨੂੰ ਅਪਡੇਟ ਕਰਕੇ ਰੱਖੋ, ਕਿਉਂ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ, ਫਿਰ ਨਵਾਂ ਹੁੰਦਾ ਆ, ਤੇ ਕੋਈ ਸਿਟੀਜ਼ਨ ਬਣ ਗਿਆ, ਗ੍ਰੀਨ ਕਾਰਡ ਬਣ ਗਿਆ। ਸੋ ਇਸ ਕਰਕੇ ਉਹ ਜਿਹੜੇ ਤੁਹਾਡੀਆਂ ਫਾਈਲਸ ਆ ਨਾ, ਉਹ ਅਪਡੇਟ ਹੋਣੀਆਂ ਚਾਹੀਦੀਆਂ। ਪੇਪਰ ਵਰਕ 'ਚ ਆਪਾਂ ਪੰਜਾਬੀ ਸਾਰੇ ਬਹੁਤ ਲੇਜ਼ੀ ਹੁੰਦੇ ਆ, ਪਰ ਜੇ ਕਿਤੇ ਆਡਿਟ ਹੋ ਜਾਓ ਤਾਂ ਫਿਰ ਉਹ ਬਿਗ ਪ੍ਰੋਬਲਮ ਹੋ ਸਕਦੀ ਹੈਗੀ ਹੈ। ਇਸ ਕ੍ਰੈਕਡਾਊਨ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਕੈਰੀਅਰਸ ਦੇ ਆਡਿਟ ਤੇ ਰੇਟਸ ਜਿਹੜੀਆਂ ਇਸ ਬਾਬਤ ਇਹਨਾਂ ਐਗਜ਼ੈਕਟਿਵ ਆਰਡਰ ਦੇ ਕਰਕੇ ਜਿਹੜੀਆਂ ਉਹ ਵੱਜ ਸਕਦੀਆਂ ਹੈਗੀਆਂ ਆ। ਸੋ ਸਟੇ ਰੈਡੀ, ਬੀ ਰੈਡੀ, ਤੇ ਆਪਣਾ ਪੇਪਰ ਵਰਕ ਜਿਹੜਾ ਪੂਰਾ ਟਿਚ ਕਰਕੇ ਜਿਹੜਾ ਰੱਖੋ। ਫਿਰ ਇਹ ਨਾ ਹੋਵੇ ਵੀ ਸਾਡੇ ਨਾਲ ਹੁਣ ਆਹ ਹੋ ਗਿਆ ਜੀ, ਇੱਦਾਂ ਕਰਤਾ। ਤੇ ਜਦੋਂ ਆਡਿਟ ਹੋਣੇ ਆ ਤਾਂ ਫਿਰ ਡਰਾਈਵਿੰਗ ਹਾਇਰਿੰਗ ਪ੍ਰੈਕਟਿਸਿਸ ਆ, ਉਹ ਸਾਰੀਆਂ ਜਿਹੜੀਆਂ ਉਹ ਛਾਨੀਆਂ ਜਾਣੀਆਂ ਆ ਵੀ ਕਿਹਨੂੰ ਰੱਖਿਆ, ਕਿੱਦਾਂ ਰੱਖਿਆ, ਕਿਵੇਂ ਰੱਖਿਆ, ਕੀ ਕੁਛ ਜਿਹੜਾ ਉਸ ਦੇ ਵਿੱਚ ਕੀਤਾ ਆ। ਤੇ ਫਿਰ ਕਈਆਂ ਦੇ ਪੋਤੜੇ ਵੀ ਜਿਹੜੇ ਇਸ ਦੇ ਵਿੱਚ ਖੋਲ ਹੋ ਜਾਣੇ ਆ। ਗੱਲ ਕਈਆਂ ਨੂੰ ਬੜੀ ਮਾੜੀ ਲੱਗਦੀ ਆ, ਫਿਰ ਉਹ ਆਪਣੇ ਟਿਕਟੋਕਾਂ ਤੇ ਬੜਾ ਬੋਲਣ ਲੱਗ ਜਾਂਦੇ ਆ ਵੀ ਇੱਦਾਂ ਕਿਉਂ ਕਹਿੰਦੇ ਆ, ਸੱਚ ਕਿਉਂ ਦੱਸਦੇ ਆ। ਵੀ ਸੱਚ ਦਾ ਕੌੜਾ ਹੀ ਹੁੰਦਾ ਆ, ਉਹ ਤੁਹਾਨੂੰ ਮਾੜਾ ਹੀ ਜਿਹੜਾ ਉਹ ਲੱਗਣਾ। ਜਿਹੜਾ ਸਹੀ ਚੱਲਦਾ ਉਹਨੂੰ ਇਹ ਗੱਲ ਵਧੀਆ ਲੱਗਦੀ ਆ, ਦੂਜਿਆਂ ਨੂੰ ਬਹੁਤ ਕੌੜੀ ਲੱਗਦੀ ਆ। ਇਹ ਨਹੀਂ ਕਹਿੰਦੇ ਸੱਚ ਕਿਉਂ ਦੱਸਦੇ, ਉਹ ਕਹਿੰਦੇ ਝੂਠ ਬੋਲਦੇ ਆ ਜਾ ਕੇ ਅਸੀਂ ਉੱਤੇ, ਅਸੀਂ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਹਾਂ। ਇਹਨਾਂ ਨੂੰ ਪਤਾ ਹੀ ਨਹੀਂ ਹੈ ਜੀ, ਕਦੇ ਟਰੱਕਿੰਗ ਦਾ ਉੱਥੇ ਬੈਠੇ ਬੋਲੀ ਜਾਂਦੇ ਆ। ਸੋ ਇਹ ਨਹੀਂ ਪਤਾ ਵੀ ਜਿਹੜੇ ਸਾਡੇ 15 AM ਤੇ FM ਰੇਡੀਓ ਸਟੇਸ਼ਨ ਹੈ FCC ਲਾਇਸੈਂਸਡ ਹੈਗੇ, ਬਿਲੀਅਨਸ ਆਫ ਡਾਲਰ ਆਪਾਂ ਖਰਚੇ ਹੋ ਆ। ਤੇ ਜਿਹੜੀ ਵੀ ਇਨਫੋਰਮੇਸ਼ਨ ਆ ਉਹ ਆਪਾਂ ਜੇ 100% ਨਹੀਂ ਤਾਂ ਕੋਸ਼ਿਸ਼ ਕਰੀ ਦੀ 99.9% ਕਰੈਕਟ ਦਿੱਤੀ ਜਾਵੇ। ਹੁਣ ਕੋਈ ਟਿਕਟੌਕ ਦੇ ਬੋਲਦਾ, YouTube ਬਣਾ ਲਈ, Facebook ਬਣਾ ਲਈ, ਉਹਦੇ ਉੱਤੇ ਕੋਈ ਉਹਦੇ ਪਿੱਛੇ ਜਾਣ ਵਾਲਾ ਹੈ ਕੋਈ? ਉਹਨੂੰ ਕੋਈ ਲਾਇਬਿਲਿਟੀ ਨਹੀਂ ਉਹਨਾਂ ਦੀ, ਕੋਈ ਜਵਾਬਦੇਹੀ ਨਹੀਂ, ਕੋਈ ਨਾ ਕਮਿਊਨਿਟੀ ਨੂੰ, ਨਾ ਕਿਸੇ ਨੂੰ। ਜਿਹਨੂੰ ਜਿੱਦਾਂ ਮਰਜ਼ੀ ਜਿਹੜਾ ਜੋ ਮਰਜ਼ੀ ਕਹਿ ਕੇ ਜਿਹੜਾ ਉੱਥੇ ਉਹ ਕਰੀ ਜਾਂਦੇ ਆ। ਤੇ ਲੋਕ ਬਥੇਰੇ ਫਸਦੇ ਨੇ, ਪਰ ਲੋਕਾਂ ਨੂੰ ਵੀ ਸਿਆਣਪ ਵਰਤਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਕਾਲਰਸ ਲਗਾਤਾਰ ਆਪਣੇ ਨਾਲ ਜੁੜ ਰਹੇ ਆ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ। ਕਾਲ ਕਰਨ ਦੇ ਲਈ ਨੰਬਰ ਦੱਸਦੇ ਜਾਈਏ ਇੱਕ ਵਾਰੀ ਫਿਰ 408 272 5200 4082725200। ਜਸਬੀਰ ਇਹਦੇ ਵਿੱਚ ਨਾ ਆਪਣੇ ਇੱਕ ਮਿੰਟ ਲੈਣਾ ਮੈਂ ਆਪਣੇ ਰਮਨ ਜੀ ਤੇ ਰਾਜਕਰਮੀਰ ਸਿੰਘ ਜੀ। ਕੱਲਾ ਜਿਹੜਾ ਕੰਪਨੀ ਨਹੀਂ, ਕਹਿੰਦੇ ਜਿਹੜੇ ਓਨਰ ਆਪਰੇਟਰ ਆ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੇ ਆਈਸ ਵਾਲੇ ਆ ਸਕਦੇ ਆ ਪੇਪਰ ਵਰਕ ਚੈੱਕ ਕਰਨ ਦੇ ਲਈ। ਤੁਹਾਡੇ ਅਜਲ ਭਾਜੀ ਉਹਦੇ ਵਿੱਚ ਮੈਂ ਪੜ੍ਹਿਆ ਹੈਗਾ, ਉਹ 'ਚ ਲਿਖਿਆ ਕਿ ਨਹੀਂ, ਉਹਦੇ ਘਰ ਨਹੀਂ ਜਾ ਸਕਦੇ ਹੈਗੇ। ਓਕੇ, ਹਾਂ, ਉਹਦੇ ਘਰ ਨਹੀਂ। ਅੱਛਾ, ਉਹਨਾਂ ਨੂੰ ਪੁੱਛ ਸਕਦੇ ਆ, ਬਿਲਕੁਲ ਉਹਨਾਂ ਨੂੰ ਪੁੱਛ ਸਕਦੇ, ਪਰ ਹਾਂ ਜਦੋਂ ਉਹਨਾਂ ਨੂੰ ਸਟਾਪ ਕਰਨਾ ਆ, ਚਾਹੇ ਓਨਰ ਆਪਰੇਟਰ ਵੀ ਆ, ਉਹ ਤੁਹਾਨੂੰ ਪੁੱਛ ਸਕਦੇ ਵੀ ਤੁਹਾਡਾ I-94, ਪਰ ਘਰ ਤੱਕ ਨਹੀਂ ਜਾ ਸਕਦੇ। ਪਰ ਇੱਕ ਚੀਜ਼ ਹਰਜੋਤ ਭਾਜੀ ਇਹ ਵੀ ਦੱਸਦੇ ਆ ਕਿ ਬਹੁਤ ਐਸੀਆਂ ਖਬਰਾਂ ਜਿਹੜੀਆਂ ਹੈਗੀਆਂ ਨਾ, ਮੇਰੇ ਕੋਲ ਕਾਲਸ ਆਉਂਦੀਆਂ ਹੈਗੀਆਂ ਕਿ ਭਾਜੀ ਆਹ ਕੀ ਗੱਲ ਸੱਚੀ ਆ। ਜੇ ਬਹੁਤ ਚੀਜ਼ਾਂ ਐਸੀਆਂ ਹੈਗੀਆਂ, ਕੱਲ ਹੁਣ ਮੈਨੂੰ ਕਾਲ ਆਈ ਸੀ ਕਿ ਤੁਹਾਡਾ ਜਿਹੜਾ ਡਰਾਈਵਰ ਲਾਇਸੈਂਸ ਹੈਗਾ ਆ, ਇਹ ਜਦੋਂ ਰਿਨਿਊ ਹੁੰਦਾ, ਇਹ ਵਰਕ ਪਰਮਿਟ ਦੇ ਨਾਲ ਅਟੈਚ ਆ। ਇੱਥੇ ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਹੈਗੀਆਂ, ਤੁਹਾਨੂੰ ਉਹ ਬਹੁਤ ਧਿਆਨ ਦੇ ਨਾਲ ਸੋਚਣੀਆਂ ਚਾਹੀਦੀਆਂ ਕਿ ਉੱਥੇ ਤੁਹਾਨੂੰ ਸਹੀ ਖਬਰਾਂ ਉੱਤੇ ਧਿਆਨ ਦੇਣਾ ਚਾਹੀਦਾ। ਸਹੀ ਖਬਰਾਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ।
ਐਵੇਂ ਹੀ ਕੋਈ ਟਿਕਟੌਕ ਦੇ ਉੱਤੇ ਬੈਠ ਕੇ ਜਾਂ ਕੋਈ ਕਿਸੇ ਵੀਡੀਓ ਬਣਾ ਕੇ ਕੋਈ ਚੀਜ਼ ਪੇਸ਼ ਕਰ ਰਿਹਾ, ਉਹ ਹਰ ਇੱਕ ਚੀਜ਼ ਨੂੰ ਸੁਣ ਕੇ ਉੱਤੇ ਨਹੀਂ ਕਰ ਲੈਣਾ ਚਾਹੀਦਾ। ਔਰ ਸਾਰਿਆਂ ਨਾਲੋਂ ਵੱਡੀ ਚੀਜ਼ ਜਿਹੜੀ ਆ, ਸਾਰਿਆਂ ਨਾਲੋਂ ਬੈਸਟ ਚੀਜ਼ ਆ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਠੀਕ ਨਹੀਂ ਹੈਗੀ ਤਾਂ ਪਲੀਜ਼ ਉਹਨੂੰ ਸ਼ੇਅਰ ਨਾ ਕਰੋ। ਉਹਨੂੰ ਸ਼ੇਅਰ ਕਰਨਾ ਜਿਹੜਾ ਆ ਉਹਦੇ ਵਿੱਚ ਤੁਸੀਂ ਵੀ ਭਾਗੀਦਾਰ ਬਣਦੇ ਆ, ਉਹ ਗਲਤ ਜਿਹੜੀਆਂ ਸੂਚਨਾਵਾਂ, ਗਲਤ ਇਨਫੋਰਮੇਸ਼ਨ ਨੂੰ ਫੈਲਾਉਣ ਦੇ। ਉਹ ਕਹਿਣਾ $4 ਦੇਣੇ $1 ਸਵਾ $1 ਤੇ ਫਿਰ ਹੁਣ ਗੱਲਾਂ ਤੇ ਫਿਰ ਇਦਾਂ ਨਹੀਂ ਨਾ, ਫਿਰ ਗੱਲ ਨਹੀਂ ਨਾ ਬਣਦੀ। ਜਦੋਂ ਲੋਕ ਕਾਲ ਕਰਦੇ ਅਸਲੀਅਤ ਪਤਾ ਲੱਗ ਜਾਂਦੀ ਆ, ਉਹ ਤੁਸੀਂ ਪਹਿਲਾਂ ਹੀ ਉਹਨਾਂ ਸੱਚ ਜਿਹੜਾ ਉਹ ਦੱਸ ਦਿਓ ਭਾਈ ਇੰਨਾ ਹੀ ਦੇ ਸਕਦੇ ਆ, ਬਾਅਦ ਦੇ ਵਿੱਚ ਕਾਹਤੇ ਲੋਕਾਂ ਨੂੰ ਭੁਲੇਖੇ 'ਚ ਜਿਹੜਾ ਉਹ ਪਾਉਣਾ ਹੁੰਦਾ, ਹਨਾ। ਸਹੀ ਗੱਲ ਹੈ, ਸਹੀ ਗੱਲ ਹੈ ਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ।